ਲਓ ਦੋਸਤੋ, ਮੈਂ ਇਸ ਵੇਲੇ ਖੜਾ ਹਾਂ ਫਲੈਟੀਜ਼ ਚੌਕ। ਇਸ ਚੌਕ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਅੱਜ 8 ਮਾਰਚ ਬੀਬੀਆਂ ਦੇ ਆਲਮੀ ਦਿਨ ਦੇ ਮੌਕੇ ਦਾ ਜਿਹੜਾ ਜਲੂਸ ਨਿਕਲਦਾ ਹੈ, ਇੱਕ ਵਾਕ ਹੁੰਦੀ ਹੈ, ਉਹ ਸਾਡੇ ਪਿੱਛੇ ਬੀਬੀਆਂ ਜਿਹੜੀਆਂ ਹਨ ਆ ਰਹੀਆਂ ਹਨ। ਹਰ ਸਾਲ ਇੱਥੋਂ ਦੀਆਂ ਬੀਬੀਆਂ ਨਿਕਲਦੀਆਂ ਹਨ, ਆਪਣੇ ਹੱਕਾਂ ਵਾਸਤੇ ਗੱਲ ਕਰਦੀਆਂ ਹਨ। ਇਸ ਵੇਲੇ ਸਾਡੇ ਨਾਲ 3 ਬਾਜੀ ਉਰੀ ਆਏ ਹਨ। ਬਲਜਿੰਦਰ ਸਿੰਘ ਜੀ ਅਮਰੀਕਾ ਤੋਂ, ਮੱਲੀ ਜੀ ਕੈਨੇਡਾ ਤੋਂ ਔਰ ਸੰਗਾ ਸਾਹਿਬ ਵੀ ਕੈਨੇਡਾ ਤੋਂ ਆਏ ਨੇ। ਅੱਜ ਦੇ ਦਿਨ ਇਹ ਖਾਸ ਇੱਥੇ ਕਿਵੇਂ ਆਏ ਨੇ ਜਾਣਦੇ ਆ। ਮੱਲੀ ਸਾਹਿਬ ਇੱਥੇ ਆਓ, ਇੱਥੇ ਆਓ। ਮੱਲੀ ਸਾਹਿਬ, ਅੱਜ ਦਾ ਦਿਨ ਤੁਹਾਡਾ ਲਾਹੌਰ ਦਾ ਆਣਾ, ਕੀ ਖਾਸ ਤੁਸੀਂ ਕੀ ਸੁਨੇਹਾ ਲੈ ਕੇ ਆਏ ਹੋ? ਅਸੀਂ ਨਾ ਪੂਰੀ ਦੁਨੀਆ ਘੁੰਮਦਾ ਰਹਿਣਾ। ਮੈਂ ਹਰ ਥਾਂ ਔਰਤਾਂ ਨੂੰ ਪੂਰੀ ਆਜ਼ਾਦੀ ਹੈ। ਹੁਣ ਇੱਥੋਂ ਦੀ ਔਰਤ ਪਿਸੀ ਹੋਈ ਹੈ, ਉਹਨਾਂ ਨੂੰ ਕੋਈ ਖੋਲ ਨਹੀਂ। ਇਹਨਾਂ ਦੀ ਸਪੋਰਟ ਵਾਸਤੇ ਅੱਜ ਮੈਂ ਸਪੈਸ਼ਲ ਚੱਲ ਕੇ ਲਾਗਾ ਬਾਰਡਰ ਲੰਘ ਕੇ ਇਹਨਾਂ ਦੀ ਸਪੋਰਟ ਵਾਸਤੇ ਆਇਆ। ਬਹੁਤ ਅੱਛੇ, ਬਹੁਤ ਅੱਛੇ। ਲਓ ਜੀ, ਮੱਲੀ ਸਾਹਿਬ ਦਾ ਇਲਾਮਤੀ ਤੌਰ ਤੇ ਇੱਥੇ ਪਹੁੰਚੇ ਔਰ ਪਿਛਲੇ ਕਈ ਦਿਨਾਂ ਤੋਂ ਇੱਥੇ ਪੰਜਾਬ ਆਏ ਹੋ ਸਨ, ਇੰਡੀਅਨ ਪੰਜਾਬ। ਲੇਕਿਨ ਅੱਜ ਦਾ ਦਿਨ ਖਾਸ ਇਹਨਾਂ ਨੇ ਲਾਹੌਰ ਦੇ ਵਿੱਚ ਆਉਣ ਦਾ ਫੈਸਲਾ ਇਸ ਕਰਕੇ ਲਿਆ ਕਿ ਇਸ ਵਾਕ ਦੇ ਵਿੱਚ ਗਲਤ ਕੀਤੀ ਜਾਵੇ ਔਰ ਇਹ ਦੱਸਿਆ ਜਾਵੇ ਕਿ ਇੱਥੋਂ ਦੀ ਬੀਬੀਆਂ ਦੇ ਹੱਕਾਂ ਦੇ ਵਾਸਤੇ ਨਾ ਸਿਰਫ ਇਹ ਬੀਬੀਆਂ ਖੜੀਆਂ ਹਨ, ਬਲਕਿ ਮੱਲੀ ਸਾਹਿਬ ਔਰ ਬਾਕੀ ਦੋਸਤ ਵੀ ਖੜੇ ਨੇ। ਆਓ ਜੀ। चल आजा, बैठ जा, आजा। हाँ जी, आते आओ। आजादी, जरा धीरे बोलो, आजादी, जरा प्यार से बोलो, आजादी, ललकार के बोलो, आजादी, ये हक हमारा, आजादी, तुम्हें देनी पड़ेगी, आजादी, तुम्हें देनी पड़ेगी, आजादी, ये हक हमारा, आजादी, 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 हम छीन के लेंगे आजादी, पढ़ने लिखने की, आजादी, पढ़ने लिखने की, आजादी, जीवन जीने की, आजादी, शादी करने की, आजादी, पढ़ने लिखने की, आजादी, हमें जान से प्यारी, आजादी, ये हक हमारा, आजादी, ये हक हमारा, आजादी, हमें मांग के लेंगे, आजादी, हम छीन के लेंगे, आजादी, भारत का नारा, आजादी, मजलूम का नारा, आजादी, मजदूर का नारा, आजादी, मजदूर का नारा, आजादी, महरम का नारा, आजादी, समदी का नारा, आजादी। हमारे साथ पंजाब असेंबली की दीवारें हैं, आगे पीछे ऐसी बिल्डिंग्स हैं जहां पर हम जोर से बोलेंगे, आ जाओ, आ जाओ। आजादी, कर लो, संगा साहब ने बुला लो। आजादी, चीख के बोलो, आजादी, गुस्से से बोलो, आजादी, प्यार से बोलो, आजादी, धीरे बोलो, आजादी, धीरे बोलो, आजादी, ਅੱਜ ਕੀ ਹਾਲ ਜੇ? बहुत वधिया जी, बहुत वधिया जी। ਆਹ ਤੋਂ ਗਾਂ ਹੋਇਓ, ਲੋਕੀ ਟੁਰ ਵੀ ਰਹੇ ਨੇ। ਹਾਂਜੀ। ਤੇ ਕਿੱਥੇ ਆਏ ਜੇ? ਮੈਂ ਅੱਜ ਹੀ ਆਇਆ। ਔਰ ਦੀਆਂ ਮਹਿਲਾਵਾਂ ਪਾਕਿਸਤਾਨ ਦੀਆਂ, ਮੈਂ ਪੂਰੀ ਦੁਨੀਆ ਘੁੰਮਦਾ ਰਹਿਣਾ। ਮੈਂ ਵੈਸੇ ਕੈਨੇਡਾ ਰਹਿਣਾ ਤੇ ਪੂਰੀ ਦੁਨੀਆ ਘੁੰਮਦਾ ਰਹਿਣਾ ਤੇ ਹਰ ਥਾਂ ਤੇ ਔਰਤ ਨੂੰ ਆਜ਼ਾਦ ਹੈ। ਸਿਰਫ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਆਜ਼ਾਦੀ ਨਹੀਂ ਹੈਗੀ। ਤੁਸੀਂ ਹੁਣੇ ਕਿੱਥੋਂ ਆਏ ਜੇ? ਹੁਣ ਇਸ ਟਾਈਮ ਵਾਘੇ ਬਾਰਡਰ ਤੋਂ ਸਿੱਧਾ ਆ ਰਿਹਾ ਮੈਂ ਇੰਡੀਆ ਤੋਂ। ਇੰਡੀਆ ਤੋਂ ਆਏ ਜੇ? ਚੜ੍ਹਦੇ ਪੰਜਾਬ। ਉੱਥੇ ਵੀ ਇਸ ਤਰ੍ਹਾਂ ਮਨਾਇਆ ਜਾਂਦਾ? ਉੱਥੇ ਵੀ ਮਨਾਇਆ ਜਾਂਦਾ ਜੀ। ਉੱਥੇ ਆਜ਼ਾਦੀ ਫੁੱਲ ਆਜ਼ਾਦ ਹੈ, ਫੁੱਲ ਆਜ਼ਾਦ ਹੈ। ਫੁੱਲ ਆਜ਼ਾਦ ਹੈ ਜੀ ਉੱਥੇ ਤਾਂ। ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਅੱਜ ਇੱਥੇ ਮਾਹੌਲ? ਬਹੁਤ ਵਧੀਆ ਲੱਗੇ ਲੱਗਿਆ ਆ ਜਾਓ। ਬਿਲਕੁਲ ਜੈਨੂਇਨ ਨੇ ਸਾਰਾ। ਉਹਨਾਂ ਨੂੰ ਆਜ਼ਾਦੀ ਹੈ, ਸਾਰੇ ਇਨਸਾਨ ਨੇ। ਜੇ ਬੰਦੇ ਨੂੰ ਆਜ਼ਾਦੀ ਤੇ ਔਰਤ ਨੂੰ ਆਜ਼ਾਦੀ ਚਾਹੀਦੀ, ਉਹਦੇ ਰਾਈਟਸ ਅਲੱਗ, ਆਪਣੇ ਰਾਈਟਸ ਨੇ, ਆਪਣੇ ਹੱਕ ਨੇ, ਜ਼ਰੂਰ ਚਾਹੀਦਾ ਉਹਨਾਂ ਨੂੰ। ਮਾਸ਼ਾਅੱਲਾ ਤੁਸੀਂ ਟੈਕਸ ਰੇਟ ਵੀ ਪਵਾਏ ਨੇ, ਹਾਂਜੀ ਹਾਂਜੀ। ਇਹਦਾ ਕੋਈ ਮਤਲਬ ਹੀ ਦੱਸੋ ਤੁਹਾਨੂੰ। ਇਹ ਸਾਡੇ ਖੰਡਾ ਸਾਹਿਬ ਜੀ ਖੰਡਾ ਬਣਿਆ ਹੋਇਆ, ਲਾਹੌਰ ਦਾ ਸ਼ੇਰ ਬਣਿਆ ਹੋਇਆ। ਇਹ ਸਾਡੇ ਸਿੱਖਾਂ ਦਾ ਖੰਡਾ। ਕਿੱਦਾਂ ਲੱਗ ਰਿਹਾ ਤੇ ਲਾਹੌਰ ਆ ਕੇ? ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਦੂਜੀ ਵਾਰ ਆਇਆ, ਪਰ ਅੱਜ ਮੈਂ ਸਪੈਸ਼ਲ ਵੂਮਨ ਡੇ ਤੇ ਆਇਆ ਇਸੇ ਕਰਕੇ ਅੱਜ। ਤੇ ਇੱਥੇ ਤੁਸੀਂ ਮਾਹੌਲ ਵੇਖਿਆ, ਬਹੁਤ ਲੋਕ ਇਹ ਗੱਲ ਕਰਦੇ ਨੇ
ਕਿ ਇੱਥੇ ਵਰਕਿੰਗ ਕਲਾਸ ਨਹੀਂ ਆਉਂਦੀ ਜੀ ਜੀ ਤੁਹਾਨੂੰ ਆ ਕੀ ਗਿਆ ਲੱਗਿਆ ਇੱਥੇ ਕਿਸ ਤਰ੍ਹਾਂ ਦੀ ਕਲਾਸ ਸੀ? ਇੱਥੇ ਜਾਂ ਤਾਂ ਬਿਲਕੁਲ ਹਾਈ ਕਲਾਸ ਹੈ ਜਾਂ ਬਿਲਕੁਲ ਲੋਅਰ ਕਲਾਸ ਹੈ। ਇੱਥੇ ਮਿਡਲ ਕਲਾਸ ਨੂੰ ਦਿਸੀ ਹੀ ਨਹੀਂ ਮੋਸਟਲੀ, ਕਿਉਂਕਿ ਇੱਥੇ ਹਰ ਬੰਦੇ ਨੂੰ ਰੋਜ਼ਗਾਰ ਵੀ ਘੱਟ ਹੈ, ਕੋਈ ਇੱਥੇ ਪ੍ਰੋਡਕਟ ਨਹੀਂ ਬਣਦਾ ਤੁਹਾਡੇ, ਹਰ ਚੀਜ਼ ਬਾਹਰੋਂ ਆ ਰਹੀ ਹੈ, ਉਹਦੇ ਕਰਕੇ ਹਰ ਬੰਦੇ ਦੀ ਪਹੁੰਚ ਤੋਂ ਬਾਹਰ ਹੈ। ਤੁਸੀਂ ਪੂਰੀ ਦੁਨੀਆ ਘੁੰਮਦੇ ਹੋ, ਹਾਂਜੀ। ਤੁਸੀਂ ਹਦਾਇਆ ਮੁਲਕ ਤੋਂ ਵੀ ਆਏ ਹੋ। ਹਾਂਜੀ। ਇੱਥੇ ਕੁਝ ਜਿਹੜੇ ਇਹਨਾਂ ਦੇ ਮੁਤਾਲਬਾਤ ਨੇ ਹਾਂਜੀ। LGBTQ ਨੂੰ ਸਪੋਰਟ ਕਰਦੇ ਨੇ ਹਾਂਜੀ। ਜਾਂ ਪ੍ਰੋਸਟੀਟਿਊਸ਼ਨ ਨੂੰ ਕਹਿੰਦੇ ਕਿ ਠੀਕ ਹੈ ਕੋਈ ਕਰ ਰਹੀ ਹੈ ਤੇ ਇੰਡੀਆ 'ਚ ਇਹ ਕਿਸ ਤਰ੍ਹਾਂ ਹੈ, ਉਹਨਾਂ ਦੇ ਕੀ ਮੁਤਾਲਬਾਤ ਹੁੰਦੇ ਨੇ? ਇੰਡੀਆ ਦੇ ਵਿੱਚ ਇੰਡੀਆ ਨੂੰ ਫੁੱਲੀ ਸੈਕਸ ਫ੍ਰੀ ਕੰਟਰੀ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਬਾਈ ਮਾਨਯੋਗ ਸੁਪਰੀਮ ਕੋਰਟ ਨੇ ਸੈਕਸ ਫ੍ਰੀ ਕੰਟਰੀ, ਹੁਣ ਔਰਤਾਂ ਬਿਲਕੁਲ ਆਜ਼ਾਦ ਨੇ, ਉਹ ਆਪਣਾ ਜੋ ਵੀ ਨਾਲੇ ਤੀਸਰਾ LGBT ਤੀਸਰਾ ਲਿੰਗ ਉੱਥੇ ਇੰਡੀਆ ਦੇ ਵਿੱਚ ਉੱਥੇ ਕੋਈ ਐਸਾ ਮਸਲਾ ਨਹੀਂ ਹੈ। ਕੋਈ ਮਸਲਾ ਨਹੀਂ ਉੱਥੇ। ਤੁਸੀਂ ਪੂਰੀ ਦੁਨੀਆ ਘੁੰਮੇ ਹੋ, ਹਾਂਜੀ। ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ? ਬਿਲਕੁਲ ਜੀ Sex free country ਹੋਣੀ ਚਾਹੀਦੀ ਬਿਲਕੁਲ, ਹੈ। ਹਾਂ ਸਾਰਿਆਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ, ਕਿਉਂਕਿ ਫਿਰ ਆਪਾਂ ਜੇ ਕੁਛ ਕਿਸੇ ਨੂੰ ਕੋਈ ਹੱਕ ਨਹੀਂ ਹੈ ਤੇ ਆਜ਼ਾਦ ਕਾਹਦੇ ਆ। ਅੱਛਾ, ਆਖਰੀ ਗੱਲ ਦੱਸੋ, ਇਹ ਪੰਜਾਬ 'ਚ ਤੇ ਉਹ ਪੰਜਾਬ 'ਚ ਕੈਸਾ ਕੀ ਹੋਵੇਗਾ ਤੇ ਕੈਸਾ ਲੱਗਦਾ ਜਦੋਂ ਇੱਥੇ ਆਉਂਦੇ? ਇਹ ਵੀ ਸਾਡਾ ਘਰ ਹੈ, ਇਹ ਵੀ ਸਾਡਾ ਘਰ ਹੈ, ਉੱਥੇ ਸਾਡਾ ਰੂਹ ਹੈ, ਦਿਲ ਸਾਡਾ ਇੱਥੇ ਆ। ਸਾਨੂੰ ਬਹੁਤ ਚੰਗਾ ਭਰਾਵਾਂ ਨੂੰ ਮਿਲ ਕੇ ਇਸੇ ਕਰਕੇ ਬਹੁਤ